ਇਹ ਕੀ ਹੋਵੇ ਪਿੰਡ ਤੇ ਪਿੰਡ ਦੇ ਵਿੱਚ ਮਿੱਟੀ ਨਾ ਲੱਗੇ, ਇਹ ਨਹੀਂ ਹੋ ਸਕਦਾ। ਅੱਜ ਅਸੀਂ ਆਪਣੇ ਮਾਲ ਡੰਗਰ ਵਾਲੇ ਡੇਰੇ ਤੇ ਗਾਣੀ ਬਣਾ ਕੇ ਤੇ ਮਿੱਟੀ ਲਾਉਂਗਾ। ਗਾਣੀ ਦਾ ਮਤਲਬ ਇਹ ਕਿ ਜਿੰਦੇ ਵਿੱਚ ਆ ਬਾਲ ਪਾਣੀ ਪੈ ਪੈਂਦੇ ਨੇ, ਇਹ ਭੋਂ ਤੇ ਮਿੱਟੀ ਦਾ ਮਿਕਸਚਰ ਹੈ, ਇਹਨੂੰ ਅਸੀਂ ਗਾਣੀ ਸੱਦਦੇ। ਨਾਲੇ ਜਦ ਤੱਕ ਸਾਡੇ ਪਾਣੀ ਪੈ ਪੈਂਦੇ ਨੇ ਗਾਣੀ ਆਈ ਤੇ ਨਾਲੇ ਢੇਰ ਹੀ ਇੰਜੋਇਮੈਂਟ ਪੈ ਕਰਦੇ ਨੇ। ਤੇ ਜਦੋਂ ਲੈਣੀ ਹੋਵੇ ਮਿੱਟੀ ਬਾਲ ਉਦੋਂ ਸਕੂਲੋਂ ਛੁੱਟੀ ਜ਼ਰੂਰ ਕਰਦੇ ਨੇ, ਭਾਵੇਂ ਮਰੀ ਮਰੀ ਕੇ ਦੋਰੇ ਹੋ ਜਾਣ। ਗਾਣੀ ਵਿੱਚ ਪਾਣੀ ਪਵੇ ਜਾਂ ਨਾ ਪਵੇ ਪਰ ਖੇਡ ਜ਼ਰੂਰ ਬਣਾਈ ਹੋਈ ਨੇ। ਇਹ ਕੀ ਤਰੀਕੇਕਾਰ ਹੈ? ਤੋ ਥੱਲੇ ਰੱਖ ਕੇ ਨਹੀਂ ਭਰ ਸਕਦੇ। ਜਾਤਕਾਂ ਦੀ ਇਹ ਖੁਸ਼ੀ ਵੇਖ ਕੇ ਤੇ ਆਪਣਾ ਬਚਪਨ ਯਾਦ ਆ ਜਾਂਦਾ ਹੈ ਤੇ ਨਾ ਇਹਨਾਂ ਨੂੰ ਮੁੜ ਮਾਰਨ ਤੇ ਦਿਲ ਕਰਦਾ ਹੈ ਤੇ ਨਾ ਇਹਨਾਂ ਨੂੰ ਦੜਕਣ ਤੇ ਦਿਲ ਕਰਦਾ ਹੈ। ਤੁਸੀਂ ਵੇਖ ਲਿਓ ਵੀ ਇੱਕ ਸਪੈਸ਼ਲ ਜਾਤਕ ਜਿਹੜਾ ਹੈ ਉਹ ਸੋ ਨੜਕੇ ਦੇ ਥੱਲੇ ਗੈਲੋਂ ਰੱਖ ਕੇ ਤੇ ਦੂਜਿਆਂ ਨੂੰ ਬਾਰ-ਬਾਰ ਕੇ ਪਿਆ ਦਿੰਦਾ। ਮੈਂ ਜਿਸ ਟਾਈਮ ਇਹਨਾਂ ਨੂੰ ਇੰਜ ਕਰਦਿਆਂ ਵੇਖਿਆ ਤਾਂ ਮੈਨੂੰ ਅੰਦਾਜ਼ਾ ਇਹ ਹੋ ਗਿਆ ਕਿ ਕਿਤਨੀ ਇੰਜੋਇਮੈਂਟ ਕਰ ਰਹੇ ਨੇ, ਕਿਤਨੀ ਚਸ ਲੈ ਰਹੇ ਨੇ, ਕਿਉਂਕਿ ਅਸੀਂ ਵੀ ਇੰਜ ਬਚਪਨ ਵਿੱਚ ਕਰਦੇ ਹਾਏ। ਇਹਨਾਂ ਦੇ ਇੰਜ ਕਰਨ ਨਾਲ ਸਾਡਾ ਕੰਮ ਵੀ ਹੁੰਦਾ ਪਿਆ ਤੇ ਇਹਨਾਂ ਦੀ ਚੱਸ ਵੀ ਬਣੀ ਹੋਈ ਹੈ। ਉਹ ਜਾਤਕ ਤੇ ਮੁੜ ਜਿੰਨਾ ਟਾਈਮ ਖੇਡਣਾ ਨੇ ਖੇਡਦੇ ਰਹੇ ਨੇ ਤੇ ਪਾਣੀ ਪੈਂਦੇ ਰਹੇ ਨੇ ਤੇ ਕੁਝ ਮੁੜ ਹੁਣ ਘਰਦਿਆਂ ਪਾਣੀ ਪਾਇਆ ਤੇ ਅੱਬੇ ਗਾਣੀ ਸ਼ੁਰੂ ਕਰ ਦਿੱਤੀ। ਸਾਡੇ ਇਲਾਕੇ 'ਚ ਪਿੰਡਾਂ ਥਾਵਾਂ ਤੇ ਬਾਹਰ ਬੱਤੇ ਆਉਂਦੇ ਨੇ। ਕੰਮ ਮੁੜ ਜਿੱਥੇ ਕਿੱਥੇ ਵੀ ਕਰਦਾ ਪਿਆ ਹੋਵੇ ਤਾਂ ਬੰਦਾ ਛੱਡ ਕੇ ਆ ਕੇ ਪਹਿਲੇ ਮੁੜ ਰੋਟੀ ਖਾਂਦਾ ਹੈ। ਜਿਹੜੀ ਘਰੋਂ ਰੋਟੀ ਆਉਂਦੀ ਏ ਉਹਨੂੰ ਅਸੀਂ ਆਪਣੀ ਜ਼ਬਾਨ ਵਿੱਚ, ਇਲਾਕੇ ਦੀ ਜ਼ਬਾਨ ਵਿੱਚ ਬੱਤਾ ਆਖਦੇ ਹਾਂ। ਹੁਣ ਸਾਡੇ ਜਾਤਕ ਗਾਣੀ ਦੇ ਪਾਣੀ ਤੋਂ ਬਿਲਕੁਲ ਫਰੀ ਹੋ ਗਏ ਤੇ ਹੁਣ ਇਹਨਾਂ ਖੇਡਣਾ ਸ਼ੁਰੂ ਕਰ ਦੇਣਾ। ਹੁਣ ਕਿਸੇ ਲੱਕੜੀ ਫਾਦ ਕੇ ਗੁੱਲੀ ਡੰਡਾ ਬਣਾਉਣ ਲੱਗ ਪਾਉਣਾ ਤੇ ਕਿਸੇ ਕੁਆੜੀ ਫਾਦ ਲੈਣੀ ਹੈ ਤੇ ਕਿਸੇ ਮਿੱਟੀ ਨਾਲ ਖੇਡਣ ਲੱਗ ਪਾਉਣਾ ਤੇ ਕਿਸੇ ਕੁਝ ਕਰਨ ਲੱਗ ਪਾਉਣਾ। ਪਿੰਡਾਂ ਥਾਵਾਂ ਦੇ ਵਿੱਚ ਛੰਨ ਛਪਰੀਆਂ ਹੀ ਹੁੰਦੀਆਂ ਤੇ ਸਾਲ ਬਾਅਦ ਕੋਈ ਨਾ ਕੋਈ ਢੰਗਾ ਜ਼ਰੂਰ ਥੱਲੇ ਦੇਣਾ ਪੈਂਦਾ। ਤੇ ਜਿਹੜਾ ਹੁਣ ਚਾਚਾ ਤੁਸੀਂ ਵੇਂਦੇ ਪਏ ਹੋ ਬਣਾਈਂਦਾ ਪਿਆ, ਵੇਂਦੇ ਪਏ ਹੋ ਜਿੱਥੇ ਮਾਲ ਡੰਗਰ ਬੰਨੀ ਦਾ ਗਪਾੜ ਹੋਇਆ ਪਿਆ, ਇੱਥੇ ਆਉਣਾ ਸੋਟੇ ਤੇ ਡੰਡੇ ਦੇ ਦੁਵਾ ਕੇ ਤੇ ਉੱਤੇ ਮਿੱਟੀ ਰੱਖਣੀ ਹੈ ਤੇ ਉੱਤੋਂ ਲਿਮਣਾ ਹੈ। ਮੰਮੀ ਹੁਣ ਛੱਤ ਤੇ ਚੜ ਗਿਆ ਤੇ ਛੱਤ ਦਾ ਨਜ਼ਾਰਾ ਲੈ ਰਹੇ ਹਾਂ, ਆਸੇ ਪਾਸੇ ਵੇਖ ਰਹੇ ਹਾਂ ਵੀ ਕੀ ਨਿਜ਼ਾਮ ਹੈ ਤੇ ਕੀ ਧੁੰਦ ਹੈ ਤੇ ਕਿੰਨੀ ਸਰਦੀ ਹੈ। ਡੰਡੇ ਵੀ ਬੜੇ ਸੋਚ ਸਮਝ ਨਾਲ ਬਣਾਉਣੇ ਪੈਂਦੇ ਨੇ ਵੀ ਕਦੇ ਉੱਚਾ ਨੀਵਾਂ ਨਾ ਹੋਵੇ, ਬਾਰਿਸ਼ ਦਾ ਪਾਣੀ ਨਾ ਖਲੋ ਜਾਵੇ। ਅੱਧਾ ਛੱਤ ਤਕਰੀਬਨ ਸਾਡਾ ਲਮੀ ਗਿਆ ਤੇ ਅੱਧਾ ਛੱਤ ਰਹਿ ਗਿਆ। ਸਾਲ ਬਾਅਦ ਛੱਤ ਦੀ ਲਿਪਾਈ ਬਹੁਤ ਜ਼ਰੂਰੀ ਹੋ ਜਾਂਦੀ ਹੈ। ਬਾਰਿਸ਼ਾਂ ਪੈ ਪੈ ਕੇ ਤੇ ਛੱਤ ਜਿਹੜਾ ਹੈ ਉਹ ਚੋਣ ਲੱਗ ਪੈਂਦਾ ਹੈ ਤੇ ਮਾਲ ਡੰਗਰ ਨੂੰ ਬੜੀ ਪ੍ਰੋਬਲਮ ਹੁੰਦੀਆਂ ਨੇ। ਆ ਵੇਂਦੇ ਪਏ ਹੋ ਨਾ ਆਪਣੇ ਦੀਆਂ ਗੱਲਾਂ ਨੇ, 5-5 ਥੰਮੀਆਂ ਥੱਲੇ ਦਿੱਤੀਆਂ ਹੋਈਆਂ ਨੇ। ਖੁਦਾ ਨਾ ਖਸਤਾ ਇਹ ਨਾ ਹੋਵੇ ਵੀ ਜਿਹੜੀ ਪੱਟ ਹੈ ਉਹ ਵੱਜ ਕੇ ਥੱਲੇ ਹੀ ਨਾ ਆਈ ਪਈ ਹੋਵੇ। ਕੁਝ ਬੰਨੇ ਹੋਏ ਬਾਂਸ ਅਸੀਂ ਚੇਂਜ ਕਰ ਛੱਡੇ ਨੇ। ਮਿੱਟੀ ਹੁੰਦੀ ਮਿੱਟੀ ਹੈ ਪਰ ਜਾਤਕਾਂ ਵਾਸਤੇ ਸੋਨਾ ਹੁੰਦੀ ਹੈ। ਜਾਤਕ ਇੰਜ ਖੇਡਦੇ ਨੇ ਜਿਵੇਂ ਸੋਨੇ ਨਾਲ ਪੇ ਖੇਡਦੇ ਨੇ।